ਗਵਰਨਰ ਸਾਹਿਬ ਇਹਦੇ 'ਚ ਅਸਲ ਚੀਜ਼ ਤੇ ਪਹਿਲੇ ਤੇ ਆਵੇ ਕਿ ਬਹੁਤ ਸਾਰੇ ਲੋਕਾਂ ਨੂੰ ਗਿਲਗਿਤ ਬਲਤਿਸਤਾਨ ਦੇ ਇਲੈਕਸ਼ਨ ਔਰ ਉਹਦਾ ਮੈਕੈਨਿਜ਼ਮ ਔਰ ਕੁਛ ਅਹਿਮੀਅਤ ਦੇ ਹਵਾਲੇ ਨਾਲ ਲੋਕਾਂ ਨੂੰ ਨਹੀਂ ਪਤਾ। ਪਹਿਲੇ ਤਾਂ ਸਾਡੇ ਨਾਜ਼ਰੀਨ ਨੂੰ ਇਹਦੀ ਜ਼ਰਾ ਸਿਗਨੀਫੀਕੈਂਸ ਦੇ ਉੱਤੇ ਗੱਲ ਕਰੋ ਨਾ। ਦੇਖੋ ਇਹ ਪਤਾ ਕਿ ਬੜਾ ਪਾਕਿਸਤਾਨ ਵਾਸਤੇ ਜਿਹੜੀ ਜਿਸ ਤਰ੍ਹਾਂ ਦੀ ਹੁਣ ਸਿਚੁਏਸ਼ਨ ਡਿਵੈਲਪ ਹੋ ਗਈ ਪਾਕਿਸਤਾਨ ਦੇ ਜਿਹੜੀ ਸਿਆਸੀ ਤੋਂ ਇਲਾਵਾ ਜਿਹੜੀ ਇੱਕ ਜਿਓ ਸਟ੍ਰੈਟੇਜਿਕ ਪੋਜੀਸ਼ਨ ਹੋਈ ਔਰ ਟੈਰਰਿਸਟਾਂ ਦੇ ਜਿਹੜੇ ਅਜ਼ਾਇਮ ਸਾਹਮਣੇ ਆਏ ਜਿਸ ਵਕਤ, ਉਸ ਤੋਂ ਬਾਅਦ ਤੋਂ ਇਹਦੀ ਜਿਹੜੀ ਹੈ ਨਾ ਪਾਕਿਸਤਾਨ ਦੇ ਅੰਦਰ ਪਾਕਿਸਤਾਨ ਦੇ ਲੋਕਾਂ ਨੂੰ ਵੀ ਇਹਦੇ ਬਾਰੇ 'ਚ ਪਤਾ ਲੱਗਾ ਕਿ ਗਿਲਗਿਤ ਬਲਤਿਸਤਾਨ ਪਾਕਿਸਤਾਨ ਵਾਸਤੇ ਕਿੰਨਾ ਇੰਪੋਰਟੈਂਟ ਹੈਗਾ ਔਰ ਉਹਦੀ ਜਿਹੜੀ ਜੋਗਰਾਫੀਆਈ ਪੋਜੀਸ਼ਨ ਹੈਗੀ ਹੈ ਉਹ ਪਾਕਿਸਤਾਨ ਦੇ ਵਾਸਤੇ ਕਿੰਨੀ ਜ਼ਿਆਦਾ ਇੰਪੋਰਟੈਂਸ ਰੱਖਦੀ ਹੈ। ਬਲਕਿ ਮੈਨੂੰ ਤੁਹਾਡੀ ਇੰਪੋਰਟੈਂਸ ਤੋਂ ਯਾਦ ਆਇਆ ਕਿ ਸੀਪੈਕ ਦੇ ਵੀ ਉੱਥੇ ਜਿਹੜੇ ਕਾਇਦ ਮੁਸਲਿਮ ਲੀਗ ਨੂਨ ਉਹਨਾਂ ਨੇ ਗੱਲ ਕੀਤੀ ਕਿ ਸੀਪੈਕ ਦਾ ਗਿਲਗਿਤ ਬਲਤਿਸਤਾਨ ਨੇ ਉੱਥੇ ਮੇਨ ਉੱਥੋਂ ਹੁੰਦੀ ਹੈ ਨਾ, ਉੱਥੋਂ ਹੀ ਸ਼ੁਰੂ ਹੁੰਦਾ ਉਹ। ਤੇ ਹੁਣ ਉਹਦੇ 'ਚ ਇੰਡੀਅਨ ਵੀ ਰੋੜੇ ਅਟਕਾਉਂਦੇ ਨੇ ਔਰ ਉਹ ਚੀਨ ਦੇ ਨਾਲ ਵੀ ਉਹਨਾਂ ਦਾ ਉਸ ਹਵਾਲੇ ਦੇ ਨਾਲ ਇੱਕ ਚੱਲ ਰਿਹਾ ਕੌਨਫਲਿਕਟ ਇੰਡੀਅਨਸ ਨੇ ਪਾਇਆ ਹੈ ਔਰ ਪਾਕਿਸਤਾਨ ਦੇ ਨਾਲ ਵੀ ਆਜ਼ਾਦ ਕਸ਼ਮੀਰ ਦੇ ਹਵਾਲੇ ਦੇ ਨਾਲ ਕੀਤਾ। ਤੇ ਇਹਨੂੰ ਪਹਿਲੇ ਇੱਕ ਪਾਕਿਸਤਾਨ ਦੀ ਜੇ ਇੱਕ ਕਾਨੂੰਨੀ ਤੌਰ ਦੇ ਉੱਤੇ ਇਹਨਾਂ ਨੂੰ ਨਾ ਨਰਦਰਨ ਏਰੀਆਜ਼ ਕਿਹਾ ਜਾਂਦਾ ਸੀ। ਫਿਰ 1972 ਦੇ ਵਿੱਚ ਇਹਨੂੰ ਇਸ ਏਰੀਏ ਨੂੰ ਗਿਲਗਿਤ ਬਲਤਿਸਤਾਨ ਦੇ ਤੌਰ ਦੇ ਉੱਤੇ ਇੱਕ ਐਡਮਿਨਿਸਟ੍ਰੇਟਿਵ ਫੈਡਰਲੀ ਐਡਮਿਨਿਸਟ੍ਰੇਸ਼ਨ ਦੇ ਅੰਡਰ ਇਹਨਾਂ ਨੂੰ ਲਿਆਂਦਾ ਗਿਆ ਔਰ ਫਿਰ ਜਿਸ ਵਕਤ 2008 ਦੇ ਇਲੈਕਸ਼ਨ ਹੋਏ ਅਤੇ ਉਹਨਾਂ ਦੇ ਵਿੱਚ ਇਹਨਾਂ ਨੂੰ ਪਾਕਿਸਤਾਨ ਦੇ ਇੱਕ ਮੇਨ ਸਟਰੀਮ ਇੱਕ ਸੂਬਾਈ ਸੈਟਅਪ ਦੇ ਅੰਡਰ ਇਹਨਾਂ ਨੂੰ ਲਿਆ ਗਿਆ ਔਰ ਇੱਥੇ ਇੰਤਖਾਬਾਤ ਦਾ ਡੋਲ ਡਾਲਿਆ ਗਿਆ ਔਰ ਪੀਪਲਸ ਪਾਰਟੀ ਦੇ ਇੱਥੇ ਪਹਿਲੇ ਗਵਰਨਰ ਬਣੇ ਸਨ ਕਮਰ ਜ਼ਮਾਂ ਕਾਇਰਾ ਸਾਹਿਬ। ਅਤੇ ਹੁਣ ਔਰ ਇਹ ਇੰਤਜ਼ਾਮੀ ਇੱਕ ਕਿਸਮ ਦਾ ਪ੍ਰੋਵਿੰਸ ਦੇ ਤੌਰ ਦੇ ਉੱਤੇ ਦਿੱਤਾ ਗਿਆ, ਫੁੱਲ ਪ੍ਰੋਵਿੰਸ ਨਹੀਂ ਹੈਗੀ ਲੇਕਿਨ ਬਹਰਹਾਲ ਉਹਨਾਂ ਦੇ ਇੱਕ ਇਲੈਕਸ਼ਨ ਹੋਏ ਔਰ ਉਹਨਾਂ ਨੂੰ ਉੱਥੋਂ ਦੇ ਲੋਕਾਂ ਨੂੰ ਇੱਕ ਨੁਮਾਇੰਦਗੀ ਦਿੱਤੀ ਜਿਹੜੀ ਕਿ ਇੱਕ ਮੈਂ ਸਮਝਦਾ ਬਹੁਤ ਵੱਡੀ ਇੱਕ ਪਾਕਿਸਤਾਨ ਦੀ ਔਰ ਉੱਥੋਂ ਦੇ ਲੋਕਾਂ ਦੀ ਇੱਕ ਸਟਰਗਲ ਦੀ ਬੜੀ ਕਾਮਯਾਬੀ ਸੀ। ਦੂਸਰੀ ਉੱਥੋਂ ਦੀ ਸੋਸ਼ਲ ਫੈਬਰਿਕ ਜਿਹੜੀ ਹੈ ਉਹਦੇ ਅੰਦਰ ਅਸੀਂ ਇੱਕ ਗੱਲ ਕਰੀਏ ਤੇ ਇਹ ਦੋਨੋਂ ਸੂਬੇ ਜਿਹੜੇ ਨੇ ਇਹਨਾਂ ਦਾ ਯਾਨੀ ਇੱਕ ਅਫਗਾਨ ਜਾਂ ਪਸ਼ਤੂਨ ਐਥਨਿਸਿਟੀ ਦੇ ਨਾਲ ਕੋਈ ਤਾਲੁਕ ਨਹੀਂ ਹੈਗਾ, ਠੀਕ ਹੋ ਗਿਆ ਨਾ ਜੀ। ਇਹ ਇੱਕ ਬਿਲਕੁਲ ਡਿਫਰੈਂਟ ਇੱਕ ਐਂਟੀਟੀ ਹੈਗੀ ਹੈ ਔਰ ਉਹਦਾ ਸਾਰੀ ਜਿਹੜੀ ਐਥਨਿਸਿਟੀ ਦਾ ਜਿਹੜਾ ਤਾਲੁਕ ਹੈਗਾ ਉਹ ਇੰਡੋ ਆਰੀਅਨ ਟ੍ਰਾਈਬ ਨੇ ਜਿਹੜੇ ਕੋ ਹਿੰਦੂ ਕਸ਼ ਔਰ ਸਾਊਥ ਇੰਡੀਆ ਦੇ ਨਾਲ ਤਾਲੁਕ ਰੱਖਦੇ ਹੋਏ ਕਸ਼ਮੀਰ ਦੇ ਨਾਲ ਔਰ ਉਸ ਤੋਂ ਬਾਅਦ ਉਹਨਾਂ ਦੇ ਪੰਜਾਬ ਦੇ ਨਾਲ ਔਰ ਹਿੰਦ ਕੋ ਹਜ਼ਾਰਾ ਬੈਲਟ ਦੇ ਨਾਲ ਉਹਨਾਂ ਦੇ ਚਤਰਾਲ ਦੇ ਇਲਾਕਿਆਂ ਦੇ ਨਾਲ ਔਰ ਕੋਹਿਸਤਾਨ ਦੇ ਨਾਲ ਇੱਕ ਉਹਨਾਂ ਦੇ ਐਥਨਿਕ ਰਿਲੇਸ਼ਨਸ਼ਿਪ ਨੇ ਉਹਨਾਂ ਏਰੀਆ ਦੇ ਵਿੱਚ। ਉਹਨਾਂ ਦੇ ਵਿੱਚ ਜਿਹੜੇ ਨੇ ਉਹ ਬਲਤੀ ਔਰ ਗਿਲਗਤੀ ਚਾਈਨੀਜ਼ ਮੰਗੋਲ ਰੇਸ ਦੇ ਲੋਕ ਨੇ, ਗੁੱਜਰ ਟ੍ਰਾਈਬਸ ਨੇ ਬੜੀ ਵੱਡੀ ਤਾਦਾਦ ਵਿੱਚ। ਅੱਛਾ, ਉੱਥੇ ਵੀ ਗੁੱਜਰ ਹਨ। ਗੁੱਜਰ ਗਜ਼ਰ ਜਿਹੜਾ ਹੈ ਜਿਹਨੂੰ ਅਸੀਂ ਗਜ਼ਰ ਜ਼ਿਲ੍ਹਾ ਗਜ਼ਰ ਕਿਹਾ ਜਾਂਦਾ ਹੈ, ਅਸਲ ਦੇ ਵਿੱਚ ਤੇ ਗੁੱਜਰ ਹੈ ਨਾ ਲਫ਼ਜ਼। ਅੱਛਾ, ਹਾਂ, ਕਿਉਂਕਿ ਇਹਨੂੰ ਤੁਸੀਂ ਜਿਸਲੇ ਅਰਬੀ ਪਰਸ਼ੀਅਨਾਈਜ਼ ਦੇ ਵਿੱਚ ਲਿਖਦੇ ਹੋ ਤੇ ਉਸੇ ਫਿਰ ਤੁਹਾਨੂੰ ਗਜ਼ਰ ਲੱਗਦਾ, ਲੇਕਿਨ ਉੱਥੇ ਗਾਫ ਅਰਬੀ ਦਾ ਇਹ ਇਲਾਕਾ ਹੈਗਾ ਤੇ ਉੱਥੇ ਗੁੱਜਰ ਟ੍ਰਾਈਬ ਵੀ ਨੇ। ਤੁਸੀਂ ਦੇਖਿਆ ਹੋਣਾ ਮੁਖਤਲਿਫ ਇੱਕ ਪਿੱਛੇ ਜੇ ਜਲਸਾ ਵੀ ਹੋਇਆ ਸੀ ਜਿਹਦੇ ਵਿੱਚ ਸਰਦਾਰ ਯੂਸਫ ਔਰ ਉਹਨਾਂ ਦੇ ਬੇਟੇ ਜਿਹੜੇ ਨੇ KP ਅਸੈਂਬਲੀ ਦੇ ਰੁਕਨ ਨੇ ਸ਼ਾਹਜਹਾਨ ਯੂਸਫ ਸਾਹਿਬ ਗਏ ਨੇ, ਅਮੀਰ ਮੁਕਾਮ ਸਾਹਿਬ ਗਏ ਨੇ ਔਰ ਫਿਰ ਪੰਜਾਬ ਤੋਂ ਵੀ ਚੌਧਰੀ ਆਬਦ ਰਜ਼ਾ ਕੋਟਲਾ ਸਾਹਿਬ ਜਿਹੜੇ ਗਏ ਨੇ। ਉਹ ਗੁੱਜਰ ਬੈਲਟ ਦੇ ਅੰਦਰ ਹੀ ਸੀ ਜਲਸਾ ਉਹਨਾਂ ਨੇ ਕੀਤਾ ਸੀ, ਆਪਣੇ ਗੁੱਜਰ ਵੋਟਰਸ ਨੂੰ ਕਰਨ ਵਾਸਤੇ ਵੀ ਉੱਥੇ ਉਹ ਸਾਰਾ ਗਏ ਸਨ, ਪੰਜਾਬ ਦੇ ਵੀ ਉਸ ਇਲਾਕੇ ਦੇ ਵਿੱਚ ਗਏ ਸਨ। ਤੇ ਉਹ ਇਸ ਵਾਸਤੇ ਇਹ ਇੱਕ ਏਰੀਆ ਦੇ ਬਾਰੇ ਥੋੜੀ ਜੀ ਵਜ਼ਾਹਤ ਹੋ ਗਈ। ਚਲੋ ਆਨੀ ਹੈ ਤੇ ਜੋ ਸਭ ਬੜਾ ਤੁਸੀਂ ਹਾਂ ਤਫਸੀਲ ਚਤਰਾਲ ਦੇ ਨਾਲ ਲੱਗਦਾ ਹੈ। ਹਾਂ, ਇਹ ਤੁਸੀਂ ਦੱਸਦਾ ਹੁਣ ਇਹ ਤੇ ਚਲੋ ਬੜੀ ਇੱਕ ਤਫਸੀਲ ਹੋ ਗਈ। ਹੁਣ ਅਗਰ ਅਸੀਂ ਇਲੈਕਸ਼ਨ ਦੀ ਸੂਰਤ ਹਾਲ ਉੱਤੇ ਦੇਖਦੇ ਹਾਂ ਤੇ ਕਿਹਾ ਜਾਂਦਾ ਹੈ ਕਿ ਵੀ ਗਿਲਗਿਤ ਬਲਤਿਸਤਾਨ ਦੇ ਵਿੱਚ ਉਹੀ ਹਕੂਮਤ ਬਣਦੀ ਜਿਹੜੀ ਜਿਨ੍ਹਾਂ ਦੀ ਵਫਾਕ 'ਚ ਹੁੰਦੀ ਤੇ ਵਫਾਕ 'ਚ ਤੇ ਇਸ ਤੇ ਇੱਕ ਮਖਲੂਤ ਹਕੂਮਤ ਹੈ। ਤੁਹਾਨੂੰ GB ਦੇ ਵਿੱਚ ਕੀ ਨਜ਼ਰ ਆ ਰਿਹਾ, ਕਿਹਦਾ ਜ਼ੋਰ ਕਿਸ ਪਾਰਟੀ ਦਾ ਜ਼ਿਆਦਾ ਨਜ਼ਰ ਆ ਰਿਹਾ ਔਰ ਕਿਸ ਤਰ੍ਹਾਂ ਦਾ ਸੈਟਅਪ ਵੇਖ ਰਹੇ? ਮੇਰਾ ਖਿਆਲ ਹੈਗਾ ਕਿ ਜਿਹੜੀ ਗਿਲਗਿਤ ਬਲਤਿਸਤਾਨ ਔਰ ਆਜ਼ਾਦ ਕਸ਼ਮੀਰ ਦਾ ਏਰੀਆ ਹੋ ਗਿਆ ਔਰ ਪਾਕਿਸਤਾਨ ਦੇ ਜਿਹੜੇ KP ਦਾ ਇਲਾਕਾ ਹੋ ਗਿਆ, ਇਹਦੇ ਵਿੱਚ ਦੀਗਰ ਪਾਰਟੀਆਂ ਦੀ ਨਿਸਬਤ ਪੀਪਲਸ ਪਾਰਟੀ ਨੂੰ ਖਾਸੀ ਐਜ ਰਹੀ ਹੈ ਕਿਉਂਕਿ ਦੇਖੋ ਕਿ ਜਿਹੜਾ ਉਹਨੂੰ ਪ੍ਰੋਵਿੰਸ ਇੰਤਜ਼ਾਮੀ ਤੌਰ 'ਤੇ ਯੂਨਿਟ ਦਾ ਦਰਜਾ ਦਿੱਤਾ ਉਹ ਪੀਪਲਸ ਪਾਰਟੀ ਦੇ ਦੌਰ 'ਚ ਆਸਫ ਅਲੀ ਜ਼ਰਦਾਰੀ ਸਾਹਿਬ ਉਸ ਵੇਲੇ ਪ੍ਰੈਜ਼ੀਡੈਂਟ ਸਨ ਤੇ ਉਹਨਾਂ ਦਾ ਹੀ ਪੀਪਲਸ ਪਾਰਟੀ ਦਾ ਹੀ ਗਵਰਨਰ
ਉੱਥੇ ਪਹਿਲੇ ਗਵਰਨਰ ਸਨ ਕਮਰ ਜ਼ਮਾਨ ਕਾਇਰਾ ਸਾਹਿਬ, ਉਹ ਬਾਅਦ ਚੋਂ ਵਫਾਕੀ ਵਜ਼ੀਰ ਇਤਲਾਤ ਵੀ ਰਹੇ ਨੇ ਪਾਕਿਸਤਾਨ ਦੇ ਔਰ ਪੀਪਲਸ ਪਾਰਟੀ ਦੀ ਗਵਰਨਮੈਂਟ ਦੇ ਅੰਦਰ। ਤੇ ਇਸ ਵਾਸਤੇ ਔਰ ਹੁਣ ਵੀ ਜਿਹੜੀ ਉੱਥੇ ਜਲਸੇ ਹੋ ਰਹੇ ਨੇ, ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਵੀ ਉੱਥੇ ਮੌਜੂਦ ਨੇ, ਜਲਸਿਆਂ ਨਾਲ ਮੁਸਲਸਲ ਕਰ ਰਹੇ ਨੇ ਹਾਂਜੀ। ਔਰ ਖਤੂਨ ਅਵਲ ਜਿਹੜੀ ਉਹਨਾਂ ਦੀ ਸਿਸਟਰ ਵੀ ਨੇ ਆਸਫਾ ਭੁੱਟੋ ਸਾਹਿਬਾ ਜਿਹੜੀਆਂ ਨੇ, मोहतरमा आसफा भुट्टो साहब, वो भी उत्थे बड़े अच्छे जलसियां दे विच, यानी अच्छे तो मुराद दे रहे कि उन्हां दी जिहड़ी फुटेजेस आ रही ने या जिहड़े साडे उत्थे दोस्त ने जिहड़े कुछ इतलात पहुंचाते हैं तो उन्हां दे ख्याल उन्हां दा भी यही कहना कि उत्थे उन्हां दे हाज़री एक जलसियां दे विच बेहतर नज़र आई। तो इस तरीके दे नाल मियाँ नवाज शरीफ साहब उत्थे गए ने, मुस्लिम लीग के सरबराह ने, और तुहाडे वास्ते वो भी एक गल दस रहा कि जिहड़े लोग कहंदे सन कि लगदा है कि नवाज शरीफ साहब सियासत तो रिटायर्ड हो गए ने, तो उन्होंने वास्ते भी तकरीबन शक्को शुबे तो दूर हो गए ना कि वो रिटायर नहीं हुए, असली तौर पे मौका ही नहीं सी है जिसले तो कादी सियासत कर दे। लेकिन वो हुण वैसे स्विट्जरलैंड सुनया चले गए ने, तो वो तो जाना तो तुसी किसी जगह भी जा सकते हैं, क्यों नहीं जानते, तो कोई पाबंदी नहीं किसी किसी जगह भी। तो उत्थे जलसा करके गए ने उन्होंने, और नून लीग दे मुस्लिम लीग नून दे दीगर रहनुमा भी उत्थे जलसे कर रहे हैं, बड़े भरपूर जलसे। उन्होंने मियां साहब ने अपना सारा लोगों ने कारकर्दगी रखी और उन्होंने कहा कि मैं अच्छी गल है, क्योंकि उन्होंने हज़ारा मोटरवे का जिक्र किया और उन्होंने अपना दस्सिया कि साडी गवर्नमेंट जिहड़ी है वो किस तरह के काम करती है या असीं किवें दे कर रहे हैं। देखो पीपल्स पार्टी और मुस्लिम लीग नून के बारे दे विच ते होई है ना कि हर एक दा अपना अपना मंशूर है। उन्होंने पीपल्स पार्टी का मंशूर है कि असीं जिहड़े डाउन ट्रोडन ने, जिहड़े गरीब ने, आवाम ने, असीं उन्हां दे वास्ते हकूक दे वास्ते करांगे, असीं उन्हां नूं अपलिफ्ट करांगे, स्कूल्स बनावांगे, कॉलेजेस बनावांगे। एंड जी उन्होंने अपना दिता कि असीं साडा ते अमली सबूत है। नवाज शरीफ और मैं हाल क्या को 8-9 घंटे तो सफर ਤੁਹਾਡਾ ਜਿਹੜਾ ਵੇ 2 ਘੰਟੇ ਤੇ ਆ ਗਿਆ, ਅੱਗੇ ਵੀ ਮਜ਼ੀਦ ਕਰਾਂਗੇ ਤੁਹਾਡੇ ਵਾਸਤੇ ਚੀਜ਼ਾਂ ਸਾਰੀਆਂ। और ਉਹਨਾਂ ਨੇ ਵੀ ਕਿਹਾ ਕਿ ਮੈਂ ਇੱਥੇ ਸੜਕਾਂ ਦੇਖ ਕੇ ਬੜਾ ਮੈਨੂੰ ਅਫਸੋਸ ਹੋਇਆ। ਤੇ ਉਹਨਾਂ ਦੇ ਜਲਸਿਆਂ ਦੇ ਵਿੱਚ ਵੀ ਲੋਕ ਖਾਸੇ ਨਜ਼ਰ ਆ ਰਹੇ ਨੇ ਕਿ ਵੀ ਲੋਕ ਉਧਰ ਨੂੰ ਰਜੂ ਕਰ ਰਹੇ ਨੇ ਉਸ ਏਰੀਆ ਦੇ ਵਿੱਚ। ਤੇ ਉਸ ਦੇ ਨਾਲ ਜਿਹੜੀ ਉੱਥੇ ਦੀਗਰ ਪਾਰਟੀਆਂ ਜਿਹੜੀਆਂ ਨੇ ਇਲੈਕਸ਼ਨ ਲੜ ਰਹੀਆਂ ਨੇ, ਇਸਤਕਾਮੇ ਪਾਕਿਸਤਾਨ ਪਾਰਟੀ ਦਾ ਵੀ, ਇਸਤਕਾਮੇ ਪਾਕਿਸਤਾਨ ਪਾਰਟੀ ਵੀ, ਅਲੀਮ ਖਾਨ ਸਾਹਿਬ ਉੱਥੇ ਵੀ ਗਏ ਨੇ ਔਰ ਉਹ ਵੀ ਜ਼ੋਰ ਅਜ਼ਮਾਈ ਕਰ ਰਹੇ ਨੇ, ਔਰ ਅੱਛੀ ਗੱਲ ਹੈ ਇਹਦੇ ਚ। ਤੇ ਕੋਈ ਅਸੀਂ ਇਹ ਤੇ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਤੁਸੀਂ ਕਿਉਂ ਗਏ ਹੋ, ਤੁਸੀਂ ਇੱਕ ਪੋਲੀਟੀਕਲ ਪਾਰਟੀ ਹੋ, ਉਸ ਪੋਲੀਟੀਕਲ ਪਾਰਟੀ ਨਹੀਂ ਅਸੀਂ ਕਿਉਂ ਉਹਦੇ ਤੇ ਨਹੀਂ ਕਰ ਰਹੇ ਕਿ ਹੋਏਗਾ ਨਾ ਇਹੋ ਜੀ ਗੱਲ ਕਿ ਜੀ ਅਸੀਂ ਤੁਹਾਨੂੰ ਪਤਾ ਹਮੇਸ਼ਾ ਪੋਜ਼ਿਟਿਵ ਹੀ ਕਰਨੀ ਚਾਹੀਦੀ, ਕਿਉਂਕਿ ਉੱਥੇ ਇਲੈਕਸ਼ਨ ਹੋ ਰਹੇ ਨੇ ਤੇ ਹਰ ਇੱਕ ਨੂੰ ਹੱਕ ਹਾਸਲ ਹੈ ਆਪਣੀ ਕੰਪੇਨ ਕਰਨ ਦਾ, ਉੱਥੇ ਜਾਣ ਦਾ ਪੂਰਾ ਮਨ, और कॉन्स्टिट्यूशन दे अंदर रह के कंपेन करन दा हर एक नूं एक हाथ जो सब 24 सीटां ने ऐसा जीबी असेंबली दे जिन्ना ते इलेक्शन होना है, बराह रास्त इलेक्शन टोटल 33 ने और रिजर्व सीटां बाद दा मसला जेड़ा पहले 24 ते इलेक्शन होना। हुण पीपल्स पार्टी ते मुस्लिम नून दी गल तुसी करती, इस्तेकामे पाकिस्तान पार्टी दी भी तुसी गल करती, ते पाकिस्तान तहरीक इंसाफ क्लेम करदी कि वो पाकिस्तान दी सब तो वड्डी जमात है। ਤੇ ਪਾਕਿਸਤਾਨ ਤਹਿਰੀਕ ਇਨਸਾਫ ਦੀ ਕੀ ਸਿਚੁਏਸ਼ਨ ਉੱਥੇ ਤੁਸੀਂ ਦੇਖ ਰਹੇ ਹੋ? ਦੇਖੋ ਉਹਨਾਂ ਦੇ ਚੇਅਰਮੈਨ, ਉਹਨਾਂ ਕੋਲੋਂ ਤੁਸੀਂ ਬੱਲੇ ਦਾ ਨਿਸ਼ਾਨ ਖਿੱਚ ਲਿਆ ਫਿਰ? ਨਹੀਂ, ਬੱਲੇ ਦਾ ਨਿਸ਼ਾਨ ਤੇ ਉਹਨਾਂ ਦੇ ਆਲਰੇਡੀ ਉਹਨਾਂ ਦੇ ਕੋਲ ਹੈ ਹੀ ਨਹੀਂ। ਕਦੋਂ ਦੇਣਾ ਹੁਣ ਤੁਸੀਂ? ਬਈ ਉਹ ਜਿਸਲੇ ਕਨਸਟੀਟਿਊਸ਼ਨ ਦੇ ਮੈਂ ਤੇ ਮੇਰੇ ਵਾਸਤੇ ਹੁੰਦਾ ਤੇ ਮੈਂ ਤੇ ਹੁਣੇ ਹੀ ਕਜ਼ਾਫੀ ਸਟੇਡੀਅਮ ਦੇ ਵਿੱਚ ਜਿਹੜੀ ਟੀਮ ਖੇਡ ਰਹੀ ਹੈ ਇਹਨਾਂ ਕੋਲੇ ਬੱਲਾ ਲੈ ਕੇ ਉਹਨਾਂ ਨੂੰ ਦੇ ਦਿੰਦਾ ਹੈ। ਕੀ ਬਾਤ ਕਿ ਜੀ ਇਹ ਤੁਸੀਂ ਬੱਲਾ ਲਵੋ ਤੇ ਆਪਣੀ ਇਨਿੰਗਸ ਸਟਾਰਟ ਕਰੋ। ਤੇ ਮੈਨੂੰ ਤੇ ਉਹਦੇ 'ਚ ਬੱਲੇ ਦਾ ਕੋਈ ਇਤਰਾਜ਼ ਨਹੀਂ ਹੈਗਾ ਕਿ ਮੈਂ ਜ਼ਾਤੀ ਤੌਰ ਤੇ ਕੋਈ ਤੁਹਾਨੂੰ ਬੱਲਾ ਕਿਉਂ ਨਹੀਂ ਦੇਣਾ ਚਾਹੀਦਾ, ਕਹਿਣਾ ਚਾਹੀਦਾ। ਉਹ ਤੇ ਹੁਣ ਅਦਾਲਤ ਦਾ, ਕਾਨੂੰਨ ਦਾ, ਇਲੈਕਸ਼ਨ ਕਮਿਸ਼ਨ ਦਾ ਇਹ ਮਸਾਇਲ ਨੇ ਨਾ ਉਹਨਾਂ ਦੇ, ਤੇ ਉਹਨਾਂ ਨੂੰ ਆਪਣੇ ਮਸਾਇਲ ਨੂੰ ਹੱਲ ਕਰ ਲੈਣਾ ਚਾਹੀਦਾ ਸੀ। ਉਹ ਪੋਲੀਟੀਕਲ ਪਾਰਟੀ, ਉਹ ਕੋਈ ਬੱਚਾ ਪਾਰਟੀ ਤੇ ਹੈ ਨਹੀਂ ਕੋਈ, ਜਾਂ ਉਹ ਕਾਕਰੋਚ ਪਾਰਟੀ ਤਾਂ ਨਹੀਂ ਹੈਗੀ ਨਾ ਕਿ ਜਿਹਨੇ ਅਜੇ ਆਪਣੇ ਆਪ ਨੂੰ ਪੋਲੀਟੀਕਲ ਪਾਰਟੀ ਸ਼ੋਅ ਕਰਵਾਉਣਾ ਹੈ ਤੇ ਫਿਰ ਉਹਨੇ ਆਪਣੇ ਆਪ ਦੀ ਰਜਿਸਟ੍ਰੇਸ਼ਨ ਕਰਾਉਣੀ ਹੈ। ਤੁਸੀਂ ਇਲੈਕਸ਼ਨ ਲੜ ਚੁੱਕੇ ਹੋ, ਤੁਸੀਂ ਦਾਅਵਾ ਕਰਦੇ ਹੋ ਵੱਡੀ ਪਾਰਟੀ ਆ, ਤੁਸੀਂ ਕੇਪੀ ਦੇ ਵਿੱਚ ਹਕੂਮਤ ਬਣਾ ਕੇ ਬੈਠੇ ਹੋ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਡੀ ਲੀਗਲ ਜ਼ਰੂਰਤਾਂ ਕੀ ਨੇ, ਕਨਸਟੀਟਿਊਸ਼ਨਲ ਮਸਾਇਲ ਸਾਡੇ ਕੀ ਨੇ। ਅਸੀਂ ਕਿਸੇ ਇਲੈਕਸ਼ਨ ਦੇ ਵਿੱਚ ਜਾਣਾ ਹੈ ਤੇ ਉਸ ਲੀਗਲ ਜਿਹੜੀ ਰੁਕਾਵਟਾਂ ਨੇ ਉਹਨਾਂ ਨੂੰ ਦੂਰ ਕਰਕੇ ਅਸੀਂ ਜਾਣਾ ਹੈ। ਇਹ ਵੀ ਗੱਲ ਨਹੀਂ ਹੈ ਕਿ ਤੁਹਾਡੇ ਕੋਲ ਵਕੀਲ ਨਹੀਂ ਹੈ, ਵਕੀਲਾਂ ਦਾ ਵੀ ਪੂਰਾ ਇੱਕ ਜਥਾ ਹੈ ਤੁਹਾਡੇ ਦੇ ਕੋਲ, ਮਤਲਬ ਕਿ ਔਰ ਤੁਹਾਡੇ ਜਿਹੜੇ ਚੇਅਰਮੈਨ ਨੇ ਬੈਰਿਸਟਰ ਗੌਹਰ ਸਾਹਿਬ, ਉਹ ਬੜੇ ਵੱਡੇ ਲਾਇਰ ਵੀ ਨੇ, ਬੜੇ ਲਾਇਰ ਨੇ, ਸਲਮਾਨ ਅਕਰਮ ਰਾਜਾ ਸਾਹਿਬ ਲਾਇਰ ਨੇ, ਰਾਜਾ ਜਿਹੜੇ ਸੈਕਟਰੀ ਜਨਰਲ ਨੇ ਉਹ ਵੀ ਬੜੇ ਵੱਡੇ ਇੱਕ ਮਤਲਬ ਕਿ ਤੋਪ ਕਿਸਮ ਦੇ ਹੈਗੇ ਨੇ ਲਾਇਰ।
ਤੇ ਉਸ ਤੋਂ ਬਾਅਦ ਇੱਕ ਹਾਮਦ ਖਾਨ ਹੈ, ਸੈਨੇਟਰ ਹੈ ਇਹਨਾਂ ਦੇ ਬੜੇ ਵੱਡੇ, ਔਰ ਉਹ ਵੀ ਆਪਣੇ ਆਪ ਨੂੰ ਸ਼ਾਇਦ ਪਾਕਿਸਤਾਨ ਦੇ ਵਿੱਚ ਸਭ ਤੋਂ ਵੱਡਾ ਹੀ ਆਪਣੇ ਆਪ ਨੂੰ ਸਮਝਦੇ ਨੇ। ਤੇ ਮੇ ਵੀ ਅਗਰ ਹੋਣ ਵੀ ਤੇ ਉਹਦੇ 'ਚ ਕੋਈ ਗੱਲ ਨਹੀਂ, ਸਾਡਾ ਤਾਂ ਕਹਿਣਾ ਹੈਗਾ ਕਿ ਵਕੀਲ ਹੈ ਠੀਕ ਹੈ ਨਾ, ਬੜੇ ਵੱਡੇ ਵਕੀਲ ਨੇ, ਉਹ ਵੀ ਉਹਨਾਂ ਨੂੰ ਸਮਝਾ ਸਕਦੇ ਨੇ। ਤੇ ਉਸ ਤੋਂ ਇਲਾਵਾ ਵੀ ਸਫਦਰ ਸਾਹਿਬ ਨੇ ਜਿਹੜੇ ਉਹਨਾਂ ਦਾ ਕੋਲ ਮਿਲਣ ਜੇਲ੍ਹ ਦੇ ਵਿੱਚ ਗਏ ਸਨ, ਉਹਨਾਂ ਨੇ ਇਨਕਸ਼ਾਫ ਕੀਤਾ ਸੀ ਕਿ ਉਹਨਾਂ ਦੀ ਅੱਖ ਜਿਹੜੀ ਉਹ ਜ਼ਾਇਆ ਹੋ ਗਈ ਹੈ। ਤੇ ਇਸ ਤਰ੍ਹਾਂ ਦੇ ਫਿਰ ਉਹਨਾਂ ਦੇ ਕੋਲ ਇਤਜ਼ਾਜ਼ ਹਸਨ ਵਰਗੇ ਬੜੇ ਵੱਡੇ ਲੋਕ ਨੇ, ਲਤੀਫ ਖੋਸਾ ਸਾਹਿਬ, ਤੇ ਮੈਂ ਤੁਹਾਨੂੰ ਕਹਿਣਾ ਕਿ ਛੱਡ ਗੱਲਾਂ ਦਿਓ, ਉਹ ਜਿਹਦੇ ਵੱਡੇ ਉਹ ਵਕੀਲ ਨੇ, ਠੀਕ ਹੋ ਗਿਆ ਨਾ ਜੀ। ਤੇ ਉਹ ਮੇਰਾ ਕਹਿਣ ਦਾ ਮਕਸਦ ਹੈ ਕਿ ਐਡੇ ਐਡੇ ਵੱਡੇ ਲਾਇਰ ਨੇ ਕਿ ਆਮ ਬੰਦਾ ਮੇਰੇ ਵਰਗਾ ਜਾਂ ਤੁਹਾਡੇ ਵਰਗਾ ਤੇ ਤਸੱਵਰ ਵੀ ਨਹੀਂ ਨਾ ਕਰ ਸਕਦਾ ਕਿ ਉਹਨਾਂ ਨੂੰ ਕਿਸੇ ਮੁਕੱਦਮੇ ਦੇ ਵਿੱਚ ਹਾਇਰ ਕਰ ਲਵੇ ਤੇ ਉਹਨਾਂ ਦੀਆਂ ਫੀਸਾਂ ਹੀ ਇੰਨੀਆਂ ਜ਼ਿਆਦਾ ਨੇ। ਤੇ ਉਹ ਪੀਪਲਸ ਪਾਰਟੀ ਇਹਨਾਂ ਤਹਿਰੀਕ ਇਨਸਾਫ ਨੂੰ ਮਤਲਬ ਕਿ ਨਾ ਫ੍ਰੀ ਫॉर ਆਲ ਉਹ ਤੇ ਉਹਨਾਂ ਨੂੰ ਫ੍ਰੀ ਚ ਮੁਯੱਸਰ ਨੇ। ਤੇ ਉਹਨਾਂ ਐਡੇ ਵੱਡੇ ਵਕੀਲਾਂ ਨੇ ਵੀ ਨਹੀਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਕੋਲ ਇਹ ਮਸਾਇਲ ਨੇ, ਤੁਸੀਂ ਆਪਣੇ ਕਿਤੇ ਇਹ ਤਾਂ ਨਹੀਂ ਕਿ ਉਹਨਾਂ ਨੂੰ ਪਤਾ, ਲੇਕਿਨ ਨੈਰੇਟਿਵ ਬਿਲਡਿੰਗ ਵਾਸਤੇ ਇਹਨੂੰ ਟੂਲ ਦੇ ਤੌਰ ਤੇ ਇਸਤੇਮਾਲ ਕਰ ਰਹੇ ਨੇ, ਬਿਲਡਿੰਗ ਦੇਖੋ ਟੂਲ ਦੇ ਤੌਰ ਤੇ ਇਸਤੇਮਾਲ ਕਰ ਰਹੇ ਹਨ ਕਿ ਮਜ਼ਲੂਮੀਅਤ ਕਾਰਡ ਔਰ ਇਸ ਤਰ੍ਹਾਂ ਦੀ ਚੀਜ਼ਾਂ। ਮੈਂ ਤੁਹਾਡੇ ਗੱਲ ਤੋਂ ਪਹਿਲੇ ਇੱਕ ਗੱਲ ਕੀਤੀ ਸੀ ਕਿ ਕਨਸਟੀਟਿਊਸ਼ਨ, ਡੈਮੋਕ੍ਰੈਟਿਕ ਰਵੱਈਏ, ਇਹਦੇ ਰਹਿ ਕੇ ਕੰਪੇਨ ਕਰੋ, ਇਲੈਕਸ਼ਨ 'ਚ ਹਿੱਸਾ ਲੈਣਾ ਹਰ ਇੱਕ ਦਾ ਹੱਕ ਹੈ। ਠੀਕ। ਤੇ ਅਗਰ ਤੁਸੀਂ ਇੱਕ ਇਲੀਗਲ ਐਕਟ ਨੂੰ, ਅਨਕਨਸਟੀਟਿਊਸ਼ਨਲ ਐਕਟ ਨੂੰ ਪੋਲਿਟਿਸਾਈਜ਼ ਕਰੋਗੇ ਤੇ ਇਹ ਨੈਗੇਟਿਵਿਟੀ ਹੈ। ਇਹਨੂੰ ਮੈਂ ਇਹ ਨਹੀਂ ਤੁਹਾਡੀ ਕਹਾਂਗਾ ਕਿ ਤੁਸੀਂ ਇੱਕ ਪੋਜ਼ਿਟਿਵ ਵੇ ਦਾ ਕੰਮ ਕਰ ਰਹੇ ਹੋ, ਤੁਸੀਂ ਇੱਕ ਬੜੀ ਡੈਮੋਕ੍ਰੈਟਿਕ ਪਾਰਟੀ ਹੋਣ ਦਾ ਦਾਅਵਾ ਕਰ ਰਹੇ ਹੋ, ਠੀਕ ਹੈ, ਤੁਸੀਂ ਇਸ਼ੂ ਬਣਾ ਸਕਦੇ ਹੋ, ਤੁਹਾਨੂੰ ਬਿਲਕੁਲ ਬਣਾਉਣਾ ਚਾਹੀਦਾ। ਤੁਹਾਡੀ ਤਾਂ ਉਹਨਾਂ ਨੇ ਮੰਨੀ ਨਹੀਂ, ਉਹ ਕਹਿੰਦੇ ਸਾਡੇ ਲੋਕ ਤੇ ਆਰਗੂਮੈਂਟ ਬਾਏ ਕਰ ਰਹੇ ਨੇ, ਤੇ ਠੀਕ ਹੈ, ਉਹਨਾਂ ਦੇ ਫਾਲੋਅਰਸ ਉਹਨਾਂ ਦੇ ਨਾਲ ਲੋਕ ਅਗਰ ਕਰ ਰਹੇ ਨੇ ਤੇ ਉਹ ਤਾਂ ਹੀ ਕਰ ਰਹੇ ਨੇ ਨਾ, ਉਹਨਾਂ ਨੂੰ ਇਹਦੇ ਬਾਰੇ ਖਾਸੀ ਉਹਨਾਂ ਨੂੰ ਪਜ਼ਰਾਈ ਮਿਲ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ। ਤੇ ਉਹਨਾਂ ਦਾ ਨੈਰੇਟਿਵ, ਜਿਨ੍ਹਾਂ ਦੇ ਜਿਹੜੇ ਉਹਨਾਂ ਦੇ ਨੈਰੇਟਿਵ ਨੂੰ ਬਿਆਨ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ, ਉਹਨਾਂ ਨੂੰ ਵੀ ਪੈਸੇ ਮਿਲ ਰਹੇ ਹੋਣੇ ਨੇ ਜਿਹੜੇ ਉਹਨਾਂ ਨੂੰ ਵਿਊਜ਼ ਆਉਂਦੇ ਨੇ। ਉਹਨਾਂ ਕੋਲ ਦੋ ਪਾਰਟੀਆਂ ਹੋਰ ਵੀ ਤੇ ਹੈਗੀਆਂ ਨੇ, ਦੋ ਪਾਰਟੀਆਂ ਤੇ ਉਹਨਾਂ ਕੋਲ ਕਈ ਲੀਡਰ ਉਹਨਾਂ ਦੇ ਕੋਲ ਨੇ। ਇੱਕ ਤੇ ਉਹ ਬਾਬਾ ਅਚਕਜ਼ਈ ਹੈ, ਵੈਸੇ ਮੈਂ ਵੀ ਤੁਹਾਡਾ ਧਿਆਨ ਕਰਾਤਾ ਹੈ। ਆਹੋ, ਇੱਕ ਤਾਂ ਬਾਬਾ ਅਚਕਜ਼ਈ ਹੈ, ਪਖਤੂਨਖਵਾ ਮਿਲੀ ਅਵਾਮੀ ਪਾਰਟੀ, ਜਿਨ੍ਹਾਂ ਦਾ ਇੱਕ ਵੀ ਵੋਟ ਨਹੀਂ ਅੱਲਾ ਦੇ ਫਜ਼ਲ ਦੇ ਨਾਲ ਗਿਲਗਿਤ ਬਲਤਿਸਤਾਨ ਦੇ ਵਿੱਚ, ਇੱਕ ਵੋਟ ਵੀ ਨਹੀਂ ਉਹਨਾਂ ਦਾ ਹੈਗਾ, ਕਹਿੰਦੇ ਨਾ ਸਿੰਗਲ ਵੋਟ, ਉਹ ਵੀ ਨਹੀਂ ਉਹਨਾਂ ਦਾ ਵੋਟ ਉਸ ਪਾਰਟੀ ਦਾ, ਪਖਤੂਨਖਵਾ ਮਿਲੀ ਅਵਾਮੀ ਪਾਰਟੀ ਦਾ। ਕਿਉਂਕਿ ਜਿਹੜਾ ਉਹਨਾਂ ਦਾ ਨਾਂ ਹੈ ਨਾ ਪਖਤੂਨਖਵਾ ਮਿਲੀ ਅਵਾਮੀ ਪਾਰਟੀ, ਗਿਲਗਿਤ ਬਲਤਿਸਤਾਨ ਦੇ ਲੋਕਾਂ ਨੂੰ ਉਹਦੇ 'ਚ ਕੋਈ ਇੰਟਰਸਟ ਨਹੀਂ, ਉਹ ਨਾਰਾ ਉਹਨਾਂ ਵਾਸਤੇ ਹੈ ਹੀ ਨਹੀਂ। ਤੇ ਉਹਨਾਂ ਨੇ ਉੱਥੇ ਕੀ ਇਲੈਕਸ਼ਨ ਲੜਨਾ, ਤੇ ਮਤਲਬ ਕੀ ਕਹਿੰਦੇ ਨੇ ਉਹ ਗੰਜੀ ਨਹਾਏਗੀ ਕਿਆ ਤੇ ਨਚੋੜੇਗੀ ਕਿਆ, ਤੇ ਉਹ ਕਾਹਦੀ ਪਾਰਟੀ ਹੈ ਉੱਥੇ ਜਿਹੜੀ ਜਿਹਦਾ ਉੱਥੇ ਬੰਦਾ ਇੱਕ ਵੋਟ ਵੀ ਨਹੀਂ ਹੈਗਾ, ਉਹਨਾਂ ਦਾ ਨਾ ਉੱਥੇ ਮੈਂਬਰ ਹੋਣਾ ਹੈ ਕੋਈ, ਨਾ ਉਹਨਾਂ ਦਾ ਕੋਈ ਯੂਨਿਟ ਹੋਣਾ ਹੈ। ਉਹ ਤੇ ਐਵੇਂ ਇੱਕ ਮਜ਼ਾਕ ਵਾਲੀ ਗੱਲ ਹੈ ਨਾ, ਕਿ ਉਹ ਬਲਕਿ ਖਬਰ ਵੀ ਇੱਕ ਤੁਹਾਨੂੰ ਯਾਦ ਹੋਏਗਾ ਕਿ ਉੱਥੇ ਫੈਸਲੇ ਵੀ ਹੁੰਦੇ ਰਹੇ ਕਿ ਪਹਿਲੇ ਇਹਨਾਂ ਨੂੰ ਇਲੈਕਸ਼ਨ ਪੀਟੀਆਈ ਕਿਸ ਸਿੰਬਲ ਦੇ ਉੱਤੇ ਇਲੈਕਸ਼ਨ ਹੋਵੇ, ਤੇ ਉਹ ਸਿੰਬਲ ਤੇ ਬਤੌਰ ਉਹਨਾਂ ਪਾਰਟੀਆਂ ਨੂੰ ਮਿਲੇਗਾ ਨਾ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਵਿੱਚ ਰਜਿਸਟਰਡ ਪਾਰਟੀਆਂ ਨੇ। ਤੇ ਉਹਨਾਂ ਦੀ ਇਤਿਹਾਦੀ ਪਾਰਟੀਆਂ ਦੇ ਵਿੱਚੋਂ ਇੱਕ ਤੇ ਵਾਦਤੁਲ ਮੁਸਲਮੀਨ ਜਿਹੜੀ ਉਹ ਉੱਥੇ ਲੈ ਰਹੀ ਹੈ ਹਿੱਸਾ ਗਿਲਗਿਤ ਬਲਤਿਸਤਾਨ ਦੇ ਵਿੱਚ, ਉਹਨਾਂ ਨੇ ਆਪਣੀਆਂ ਸੀਟਾਂ ਦੇ ਉੱਤੇ ਬੰਦੇ ਖਿਲਾਰੇ ਵੀ ਹੋਏ ਨੇ, 12 ਦੇ ਕਰੀਬ ਨੇ ਉਹਨਾਂ ਦੇ ਜਾਂ 11 ਦੇ ਕਰੀਬ ਨਸ਼ਿਸਤਾਂ ਦੇ ਉੱਤੇ ਵਾਦਤੁਲ ਮੁਸਲਮੀਨ ਜਿਹੜੇ ਨੇ ਉਹਨਾਂ ਦੇ ਖੜੇ ਨੇ। ਤੇ ਫਿਰ ਕੁਝ ਇਹ ਵੀ ਕਿਹਾ ਗਿਆ ਕਿ ਤੁਸੀਂ ਮਹਿਮੂਦ ਅਚਕਜ਼ਈ ਸਾਹਿਬ ਦੀ ਪਾਰਟੀ ਦੇ ਟਿਕਟ ਦੇ ਉੱਤੇ ਯਾਨੀ ਇਲੈਕਸ਼ਨ ਕਮਿਸ਼ਨ 'ਚ ਉਹ ਜਮ੍ਹਾਂ ਹੋਣ ਤੇ ਉਹਦੇ ਤੇ, ਲੇਕਿਨ ਸੁਣਨ 'ਚ ਫਿਰ ਇਹ ਆਇਆ ਕਿ ਜੀ ਉਹ ਨਾ ਉੱਥੋਂ ਦੀ ਪਾਰਟੀ, ਉੱਥੋਂ ਦੀ ਲੀਡਰਸ਼ਿਪ ਨੇ ਕਿਹਾ ਕਿ ਨਹੀਂ, ਗੱਲ ਉਹ ਡੈਫੀਨੇਟਲੀ ਉਹੀ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ, ਉਹਨਾਂ ਕਿਹਾ ਜੀ ਪਾਰਟੀ ਨੂੰ ਜਾਣਦਾ ਹੀ ਕੋਈ ਨਹੀਂ, ਇਹਨਾਂ ਦਾ ਇੱਥੇ ਅਸੀਂ ਸਾਨੂੰ ਕਿਹਨੇ ਵੋਟ ਪਾਣਾ ਫਿਰ, ਠੀਕ ਹੈ ਨਾ। ਤੇ ਵਾਦਤੁਲ ਮੁਸਲਮੂਨ ਦੇ ਉੱਤੇ ਜਾਂ ਮੁਸਲਮੀਨ ਦੇ ਉੱਤੇ ਵੀ ਪੀਟੀਆਈ ਦੇ ਲੋਕਾਂ ਨੇ, ਉੱਥੋਂ ਦੀ ਮੁਕਾਮੀ ਕਿਆਦਤ ਨੇ ਕਿਹਾ ਜੀ ਅਸੀਂ ਨਹੀਂ ਇਹਨਾਂ ਦੇ ਪਲੇਟਫਾਰਮ ਤੋਂ ਲੜਨਾ। ਅੱਛਾ, ਉਹਦੇ 'ਚ ਇੱਕ ਵੈਸੇ ਹੋਰ ਇਹ ਵੀ ਗੱਲ ਆ ਰਹੀ ਕਿ ਕੈਂਡੀਡੇਟਸ ਜ਼ਾਹਿਰ ਦੋਵਾਂ ਪਾਰਟੀਆਂ ਨੇ ਖੜੇ ਕਰਨੇ ਸਨ, ਤੇ ਉਹਨਾਂ ਤੇ ਵੀ ਕੰਸੈਂਸਸ ਨਹੀਂ ਹੋਇਆ। ਆਪਸ ਵਿੱਚ ਉਹਨਾਂ ਦੇ ਕਿ ਸਾਡੀਆਂ ਸੀਟਾਂ ਤੇ ਐਨੇ ਤੇ ਅਸੀਂ ਕਰਾਂਗੇ ਤੇ ਤੁਸੀਂ ਐਨੇ ਤੇ ਕਰੋ, ਤੇ ਫਿਰ ਪੀਟੀਆਈ ਜਿਹੜੀ ਦਾਅਵੇਦਾਰ ਹੈ ਸਭ ਤੋਂ ਵੱਡੀ ਪਾਰਟੀ ਹੁੰਦਾ, ਤੇ ਜੇ ਉਹਨਾਂ ਦੇ ਬਰਾਬਰ ਨਸ਼ਿਸਤਾਂ ਹੋ ਜਾਣ ਵਾਦਤੁਲ ਮੁਸਲਮੀਨ ਦੀ, ਤੇ ਉਹਨਾਂ ਤੇ ਫਿਰ ਉਹ ਜਿਹੜੀ ਸਭ ਤੋਂ ਪਪੂਲਰ ਪਾਰਟੀ ਤੇ ਸਭ ਤੋਂ ਵੱਡਾ ਵੋਟ ਬੈਂਕ ਰੱਖਣ ਵਾਲੀ ਪਾਰਟੀ ਦਾ ਤੇ ਨੈਰੇਟਿਵ ਖਤਮ ਹੋ ਗਿਆ ਨਾ, ਤੇ ਉਸ ਉੱਥੋਂ ਦੀ ਉਹ ਨਹੀਂ ਮੰਨਿਆ ਗਿਆ। ਤੇ ਹੁਣ ਵੀ ਉਹ ਇੱਕ ਦੂਸਰੇ ਦੇ ਨਾਲ ਅਰੇਂਜਮੈਂਟ ਕਰਕੇ ਹੀ ਲੜ ਰਹੇ ਨੇ ਉੱਤੇ, ਪੀਟੀਆਈ ਵੀ ਆਪਣੀਆਂ ਸੀਟਾਂ ਦੇ ਉੱਤੇ ਲੜ ਰਹੀ ਹੈ,
ਤੇ ਇਹ ਵੀ ਕੱਟ ਰਹੇ ਨੇ। ਬੈਰਿਸਟਰ ਗੌਰ ਸਾਹਿਬ ਉੱਥੇ ਇਲੈਕਸ਼ਨ ਕਰ ਰਹੇ ਨੇ, ਉਹਨਾਂ ਨੇ ਕੰਪੇਨ ਵੀ ਕੀਤੀ, ਉਹਨਾਂ ਦੇ ਕੋਲ ਵੀ ਉਹਨਾਂ ਦੇ ਜਲਸੇ ਦੇ ਵਿੱਚ ਵੀ ਹਾਜ਼ਰੀ ਖਾਸੀ ਬਿਹਤਰ ਰਹੀ ਹੈ। ਜਿਹੜੇ ਉਹਨਾਂ ਦੇ ਕਲਿੱਪ ਪਾਏ ਨੇ ਕੁਝ ਲੋਕਾਂ ਨੇ ਕਿਹਾ, ਕਿਉਂਕਿ ਬਾਰ-ਬਾਰ ਜਿਹੜਾ ਨਾ ਸਾਨੂੰ ਪ੍ਰੋਡਿਊਸਰ ਸਾਹਿਬ ਦੀ ਤਰਫੋਂ ਇਸ਼ਾਰਾ ਹੋ ਰਿਹਾ ਕਿ ਤੇ ਫੌਰਨ ਕੱਟ ਕਰੋ ਤੇ ਬ੍ਰੇਕ ਲੈ ਲਓ। ਇਹ ਵੀ ਸਾਡੇ ਵਾਸਤੇ ਟਰੰਪ ਹੀ ਬਣ ਗਏ ਨੇ, 2 ਮਿੰਟ ਬਾਅਦ ਕਦੇ ਕਹਿ ਦਿੰਦੇ ਨੇ ਮੈਂ ਨਹੀਂ, ਸਾਡੇ ਤੇ ਸੁਪਰ ਪਾਵਰ ਪ੍ਰੋਡਿਊਸਰ ਸਾਹਿਬ ਸੁਪਰ ਪਾਵਰ ਹੀ ਨੇ। ਚਲੋ ਫਿਰ ਤੁਸੀਂ ਇਹਨਾਂ ਦੀ ਮੰਨ ਲਓ, ਬਿਹਤਰ ਹੈਗਾ।